ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ GNL ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ ਤੇ ਬਲਦੇਵ ਸਿੰਘ ਕੰਗ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 9 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਮਾਨ ਸਰਕਾਰ ਤੋਂ। ਮਾਨ ਸਰਕਾਰ ਲੰਘੇ ਦਿਨੀ ਕੋਰਟ ਦੇ ਵਿੱਚ ਇੱਕ ਹੋਰ ਮਾਮਲੇ ਦੇ ਵਿੱਚ ਫਜ਼ੀਅਤ ਕਰਵਾਈ ਹੈ। ਉਹ ਸੀ ਲੈਂਡ ਪੂਲਿੰਗ ਦਾ ਮਾਮਲਾ। ਸਵਾਲ ਪੁੱਛੇ ਗਏ, ਕੋਈ ਜਵਾਬ ਨਹੀਂ ਸੀ, ਕੋਈ ਤਰਕ ਨਹੀਂ ਸੀ ਕੋਲੇ। ਬੇਅਦਬੀ ਵਾਲੇ ਬਿੱਲ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਪ੍ਰਚਾਰਿਆ, ਉਹਦੇ ਤੇ ਸੁਝਾਅ ਮੰਗਣ ਦੀ ਗੱਲ ਕਹੀ, ਉਹਦੇ ਤੇ ਕਿਹਾ ਸੀ ਲੋਕਾਂ ਦੀ ਰਾਏ ਲਵਾਂਗੇ, ਇਹ ਕਰਾਂਗੇ, ਫਲਾਂ ਕਰਾਂਗੇ, ਪਰ ਉਹਦੇ ਤੇ ਜਿਹੜੇ ਸੁਝਾਅ ਸੀ ਉਹ ਵੀ ਠੰਡੇ ਹੀ ਮਿਲੇ ਜੀ। ਦੇਖੋ, ਜਿਹੜਾ ਬੇਅਦਬੀ ਰੋਕਥਾਮ ਬਿੱਲ ਆ ਉਹਦੇ ਵਿੱਚ ਵੀ ਸਰਕਾਰ ਨੇ ਬਹੁਤ ਗੱਲ ਕੀਤੀ। ਜਦੋਂ ਇਹਨਾਂ ਨੇ ਸਪੈਸ਼ਲ ਇਜਲਾਸ ਸੱਦਿਆ ਇਸ ਚੀਜ਼ ਦੀ ਭਨਕ ਲੱਗੀ ਕਿ ਇਸ ਵਾਸਤੇ ਇਹਨਾਂ ਨੇ ਇਹ ਇਜਲਾਸ ਸੱਦਿਆ, ਤੇ ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਭਾਈ ਘੱਟੋ ਘੱਟ ਤੁਹਾਨੂੰ ਇਸ ਬਿੱਲ ਤੇ ਇੱਕ ਰਾਏ ਲੈਣੀ ਚਾਹੀਦੀ ਆ। ਉਹ ਰਾਏ ਕਿਸ ਤਰ੍ਹਾਂ ਦੀ ਹੋਵੇ ਕਿ ਇੱਥੇ ਵੱਖ-ਵੱਖ ਧਰਮ ਰਹਿੰਦੇ ਆ, ਵੱਖ-ਵੱਖ ਸੰਪਰਦਾਵਾਂ ਚੱਲਦੀਆਂ ਨੇ, ਇੱਥੇ ਜਾਤਾਂ ਨੇ, ਉਪ ਜਾਤਾਂ ਨੇ। ਯਾਨੀ ਜੇ ਤੁਸੀਂ ਦੇਖੋਗੇ ਕੋਈ ਮੂਰਤੀ 'ਚ ਆਪਣੀ ਆਸਥਾ ਰੱਖਦਾ ਹੈ, ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਦਾ ਹੈ ਜੀ, ਠੀਕ ਹੈ ਨਾ ਜੀ। ਤਾਂ ਮਤਲਬ ਕਿ ਇਹ ਤਮਾਮ ਤਰ੍ਹਾਂ ਦੀ ਬੇਅਦਬੀ ਜਿਹੜੀ ਹੈ ਨਾ, ਜੋ ਚਾਹੇ ਉਹ ਕਿਸੇ ਚੀਜ਼ ਨੂੰ ਖੰਡਿਤ ਕਰਨ ਦੀ ਹੈ, ਬੇਅਦਬੀ ਤਾਂ ਫਿਰ ਬੇਅਦਬੀ ਹੈ ਨਾ, ਕਿਸੇ ਵੀ ਧਰਮ ਦੀ ਹੈ, ਕਿਸੇ ਵੀ ਮਜ਼ਹਬ ਦੀ, ਕਿ ਉਹਦੇ ਵਾਸਤੇ ਤੁਸੀਂ ਜਥੇਬੰਦੀਆਂ ਤੋਂ, ਸੰਗਠਨਾਂ ਤੋਂ ਰਾਏ ਲਵੋ, ਧਾਰਮਿਕ ਪੁਰਸ਼ਾਂ ਜੀ। ਇਹਨਾਂ ਨੇ ਅਤੀ ਕਾਹਲੀ ਕੀਤੀ ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੋ ਉੱਥੇ ਹੋਇਆ। ਜਦੋਂ ਇਹ ਫਸ ਗਏ ਕਿ ਇਹਨਾਂ ਜੋ ਇਹ ਲਿਆਏ ਨੇ ਤੇ ਉਹਨਾਂ ਦੇ ਵਿੱਚ ਬਹੁਤ ਤਰੁੱਟੀਆਂ ਨੇ ਇਸ ਬਿੱਲ 'ਚ, ਤਾਂ ਫਿਰ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਿਲੈਕਟ ਕਮੇਟੀ ਨੂੰ ਭੇਜਦੇ ਹਾਂ। ਸਿਲੈਕਟ ਕਮੇਟੀ ਦਾ ਗਠਨ ਹੋ ਗਿਆ। ਸਿਲੈਕਟ ਕਮੇਟੀ ਨੇ ਅੱਗੇ ਵਧਣਾ ਸਟਾਰਟ ਕਰ ਦਿੱਤਾ। ਪਰ ਮੇਰੇ ਕੋਲ ਜਿੰਨੀ ਕੁ ਜਾਣਕਾਰੀ ਹੈ ਬਈ ਹੁਣ ਤੱਕ ਜਿਹੜਾ ਆ 4-5 ਦਿਨ ਤੱਕ ਦਾ ਡਾਟਾ ਸੀਗਾ, ਉਹ ਇਹ ਕਹਿੰਦਾ ਹੈ ਕਿ ਲਗਭਗ 120 ਤੋਂ ਵੱਧ ਪੱਤਰ ਤੇ WhatsApp ਮੈਸੇਜ ਤੇ ਸੁਝਾਅ ਆਏ ਨੇ ਬੇਅਦਬੀ ਰੋਕਥਾਮ ਕਾਨੂੰਨ ਦੇ, ਮਤਲਬ ਜੋ ਇਹਨਾਂ ਨੇ ਸੁਝਾਅ ਮੰਗੇ ਸੀ ਉਸ ਨੂੰ। ਅਸੀਂ ਵੀ ਇੱਥੇ ਉਹ WhatsApp ਨੰਬਰ ਜਿਹੜਾ ਸੀਗਾ ਉਹ ਆਡੀਅנס ਨੂੰ ਦਿੱਤਾ ਸੀਗਾ ਕਿ ਕਿਸੇ ਨੇ ਕੋਈ ਕਿਸੇ ਪ੍ਰਕਾਰ ਦਾ ਕੋਈ ਸੁਝਾਅ ਦੇਣਾ ਹੋਵੇ, ਕੋਈ ਨੁਕਤਾ ਸ਼ਾਮਲ ਕਰਵਾਉਣਾ ਹੋਵੇ, ਕੋਈ ਵੇਲਾ, ਕਿਉਂਕਿ ਅਸੀਂ ਬਾਅਦ ਦੇ ਵਿੱਚ ਕਹਿੰਦੇ ਆ ਕਿ ਸਰਕਾਰ ਨੇ ਏਦਾਂ ਬਣਾ ਦਿੱਤਾ, ਸਰਕਾਰ ਨੇ ਓਦਾਂ ਬਣਾ ਦਿੱਤਾ, ਪਰੰਤੂ ਮਤਲਬ ਕਿ ਹੁਣ ਜੇ ਵਿਦਵਾਨ ਬੈਠੇ ਨੇ ਜਾਂ ਜਿਹੜੇ ਚੁਣੇ ਹੋਏ ਨੁਮਾਇੰਦੇ ਕਮੇਟੀ 'ਚ ਬੈਠੇ, ਕਿ ਆਪੋ ਆਪਣੀ ਗੱਲ ਉਹਨਾਂ ਤੱਕ ਪਹੁੰਚਾਓ ਕਿ ਕਿਸ ਤਰ੍ਹਾਂ ਤੁਸੀਂ ਕੋਈ ਸੁਝਾਅ ਦੇ ਕੇ ਇਸ ਕਾਨੂੰਨ ਦੇ ਵਿੱਚ ਸਹਿਯੋਗ ਕਰ ਸਕਦੇ ਹੋ। ਪਰ ਕੁਝ ਦਿਨ ਪਹਿਲਾਂ ਤੱਕ ਇਹ ਸਾਰਾ ਜਿਹੜਾ ਡਾਟਾ ਸੀ, 4-5 ਦਿਨ ਪਹਿਲਾਂ ਦੀ ਗੱਲ ਆ, ਤੇ ਉਦੋਂ ਤੱਕ ਸਾਰੇ ਸੁਝਾਅ ਹੀ 100-125 ਆਏ, 120 ਜੀ। ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਘੱਟ ਗਿਣਤੀ ਹੈ ਸੁਝਾਅ। ਕਿਉਂਕਿ ਇੰਨੇ ਕੁ ਸੁਝਾਅ ਤੇ ਮੇਰੇ ਖਿਆਲ ਦੇ ਨਾਲ ਸਿਲੈਕਟ ਕਮੇਟੀ ਦੇ ਵਿੱਚੋਂ ਆਪ ਹੀ ਆ ਸਕਦੇ ਸਨ। ਹਾਲਾਂਕਿ ਇਹਨਾਂ ਨੇ ਅਖਬਾਰਾਂ 'ਚ ਵਿਗਿਆਪਨ ਵੀ ਦਿੱਤਾ, ਇਸ਼ਤਿਹਾਰ ਵੀ ਦਿੱਤਾ, ਫਿਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਕੀਤਾ ਇਹਨਾਂ ਚੀਜ਼ਾਂ ਦਾ, ਪਰ ਬਹੁਤੇ ਜ਼ਿਆਦਾ ਹੁਣ ਲੋਕ ਸਹਿਯੋਗ ਨਹੀਂ ਕਰ ਰਹੇ। ਪਤਾ ਨਹੀਂ ਕਿਉਂ। ਕੁਝ ਲੋਕ ਇਹਨਾਂ ਚੀਜ਼ਾਂ ਤੇ ਨਾ ਥੋੜਾ
ਜਿਵੇਂ ਕਹਿ ਲਈਏ ਕਿ ਆਪਣਾ ਰਵੱਈਆ ਵੀ ਉਦਾਸੀਨ ਹੀ ਰੱਖਦੇ ਆ ਕਿ ਕੁਛ ਨਹੀਂ ਹੋਣਾ, ਕੱਖ ਨਹੀਂ ਹੋਣਾ। ਪਰ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਜੋ ਵੀ ਸਾਧਨ ਆ, ਚਾਹੇ ਈਮੇਲ ਆ, ਵੈਬਸਾਈਟ ਆ, WhatsApp ਆ, ਉਹਨਾਂ ਸਾਰਿਆਂ ਤੇ ਜਿਹੜਾ ਹੈ ਨਾ ਉਹ ਜ਼ਿਆਦਾ ਧਿਆਨ ਦੇਣਾ ਚਾਹੀਦਾ, ਪ੍ਰਚਾਰ ਕਰਨਾ ਚਾਹੀਦਾ, ਤਾਂ ਕਿ ਵੱਧ ਤੋਂ ਵੱਧ ਜਿਹੜੇ ਆ ਨਾ ਉਹ ਸੁਝਾਅ ਹਾਸਲ ਹੋਣ। ਕਿਉਂਕਿ ਜਿੰਨੇ ਵੱਧ ਤੋਂ ਵੱਧ ਸੁਝਾਅ ਹਾਸਲ ਹੋਣਗੇ, ਓਨਾ ਹੀ ਠੋਸ ਰੂਪ ਦੇ ਵਿੱਚ ਕੋਈ ਕਾਨੂੰਨ ਬਣ ਸਕਦਾ ਹੈ। ਮੈਂ ਖੁਦ ਵਿਧਾਨ ਸਭਾ ਦੇ ਵਿੱਚ ਜਿਹੜੀ ਇਹ ਕਮੇਟੀ ਹੈ, ਸਿਲੈਕਟ ਕਮੇਟੀ, ਮੈਂ ਆਪਣੇ 3 ਕੇ 4 ਸੁਝਾਅ ਭੇਜੇ ਸਨ ਉਹਨਾਂ ਨੂੰ। ਤਾਂ ਤੁਸੀਂ ਸਮਝ ਲਓ ਕਿ 120 ਚੋਂ 119 ਹੈ, ਇੱਕ ਤੇ ਆਪਣਾ ਵੀ ਹੈ। ਇਸ ਕਰਕੇ ਇਹ ਜ਼ਰੂਰੀ ਆ। ਹੁਣ ਬਾਕੀ ਇਹਨਾਂ ਨੇ ਪਤਾ ਨਹੀਂ ਕਿਉਂ ਪ੍ਰਚਾਰ ਤੰਤਰ ਦੇ ਵਿੱਚ ਬਸ ਸਿਰਫ ਇੱਕ ਫਾਰਮੈਲਿਟੀ ਜੀ ਕੀਤੀ ਆ, 1-2 ਦਿਨ ਹੀ ਅਖਬਾਰਾਂ ਦੇ ਵਿੱਚ ਛਪਾਇਆ ਕਿ ਸਰਲ ਕਰਕੇ ਚੰਗੀ ਤਰੀਕੇ ਨਾਲ ਵੀ ਦੱਸਿਆ ਜਾਵੇ ਲੋਕਾਂ ਨੂੰ, ਤਾਂ ਸੁਝਾਅ ਹੋਰ ਆਉਣੇ ਚਾਹੀਦੇ। ਮੇਰਾ ਮੰਨਣਾ ਜੇ ਬੇਅਦਬੀ ਰੋਕਥਾਮ ਬਿੱਲ ਕਾਨੂੰਨ ਦੇ ਰੂਪ ਚ ਲਿਆਉਣਾ ਹੈ ਤਾਂ ਸਾਰੇ ਪੱਖਾਂ ਤੋਂ ਸੁਝਾਅ ਜਿਹੜੇ ਉਹ ਲੈ ਜਾਣੇ ਚਾਹੀਦੇ, ਤੇ ਫਿਰ ਉਹਨਾਂ ਦੇ ਵਿੱਚੋਂ ਜੋ ਠੀਕ ਲੱਗਦਾ ਹੈ ਉਸ ਆਧਾਰ ਤੇ ਕਾਨੂੰਨ ਬਣਾ ਲੈਣ। ਪਰ ਇਹਨਾਂ ਨੇ ਗਲਤੀ ਸਭ ਤੋਂ ਵੱਡੀ ਇਹ ਕੀਤੀ ਜੀ ਕਿ ਐਸੀ ਸਮਾਜ ਹੈ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਰੱਖਦਾ, ਇਹਨਾਂ ਨੇ ਉਹਨਾਂ ਦੀਆਂ ਕੁਝ ਮਾਨਤਾਵਾਂ ਨੂੰ ਸ਼ਾਮਲ ਹੀ ਨਹੀਂ ਕੀਤਾ। ਇੱਕ ਵਿਵਾਦ ਹੋਰ ਵੀ ਹੈ ਪ੍ਰਵੀਨ ਜੀ, ਕਿ ਕੁਝ ਗ੍ਰੰਥ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਕੁਝ ਜਿਵੇਂ ਡੇਰੇ ਵਾਲੇ ਜਾਂ ਹੁੰਦੇ ਆ ਕੁਝ ਇਸ ਤਰ੍ਹਾਂ ਸੰਪਰਦਾ, ਉਹ ਵੀ ਸ਼ਾਮਲ ਕਰਵਾਉਣਾ ਚਾਹੁੰਦੇ ਆ। ਉਹਦੇ ਤੇ ਵੀ ਇੱਕ ਕਿਤੇ ਨਾ ਕਿਤੇ ਕੁੰਡੀ ਹੈ, ਸੋ ਉਹ ਤਾਂ ਮਾਨਤਾ ਮਿਲ ਜਾਏਗੀ। ਕੁਝ ਮਤਲਬ ਕਿ ਵਿਵਾਦ ਵੀ ਜੁੜੇ ਹੁੰਦੇ ਆ ਨਾ ਇਹਨਾਂ ਚੀਜ਼ਾਂ ਦੇ ਨਾਲ। ਤਾਂ ਇਹ 1-2 ਗੱਲਾਂ ਹੈਗੀਆਂ ਜਿਨ੍ਹਾਂ ਤੋਂ ਪਾਰ ਜਾ ਕੇ ਕਾਨੂੰਨੀ ਸ਼ੇਪ ਸ਼ਾਇਦ ਇਹ ਬਿੱਲ ਲੈ ਲਵੇ। ਜੀ ਤੇ ਮਿੰਟੂ ਜੀ, ਗੱਲ ਕਰੀਏ ਸਰਕਾਰ ਦੇ ਇੱਕ ਹੋਰ ਡ੍ਰੀਮ ਪ੍ਰੋਜੈਕਟ ਦੇ ਬਾਰੇ। ਕਹਿੰਦੇ ਇਹ ਵੀ ਪ੍ਰੋਜੈਕਟ ਜਿਹੜਾ ਉਹ ਕੋਈ ਰੰਗ ਨਹੀਂ ਵਿਖਾ ਸਕਿਆ। ਦੇਖੋ, ਤੁਹਾਨੂੰ ਯਾਦ ਹੋਣਾ ਅੱਜ ਤੋਂ ਕੋਈ 2 ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਅਸੀਂ UPSC ਦੀ ਮੁਫਤ ਚ ਕੋਚਿੰਗ ਜਿਹੜੀ ਆ ਉਹ ਦਿਆ ਕਰ। ਠੀਕ ਹੈ ਜੀ। ਤੇ ਅਪ੍ਰੈਲ 23 ਦੇ ਵਿੱਚ ਸ਼ਾਇਦ ਐਲਾਨ ਹੋਇਆ ਸੀ ਪੰਜਾਬ ਦੇ 8 ਜ਼ਿਲ੍ਹਿਆਂ ਤੇ ਆਧੁਨਿਕ ਸੈਂਟਰ ਬਣਾਉਣ ਦਾ ਇਹਨਾਂ ਨੇ ਉਪਰਾਲਾ ਜਿਹੜਾ ਸੀਗਾ ਉਹ ਲਿਖਿਆ ਸੀ। 8 ਕੋਚਿੰਗ ਸੈਂਟਰ, ਉਹਨਾਂ ਦੇ ਵਿੱਚੋਂ ਇੱਕ ਮੈਨੂੰ ਸ਼ਾਇਦ ਮੋਗੇ ਦਾ ਵੀ ਯਾਦ ਆ ਕਿ ਮੋਗੇ ਚ ਵੀ ਇਹਨਾਂ ਨੇ ਐਲਾਨ ਜੀ। ਅੱਛਾ, ਸ਼ੁਰੂਆਤੀ ਦੌਰ ਚ ਇਹ ਜਿਹੜੇ ਐਲਾਨ ਹੋਏ ਕਿ 8 ਕੋਚਿੰਗ ਸੈਂਟਰ ਖੋਲੇ ਜਾਣਗੇ ਜਿੱਥੇ ਹਰ ਵਰਗ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮੁਫਤ ਕੋਚਿੰਗ ਮਿਲੇਗੀ, ਤੇ ਇਸ ਦੇ ਨਾਲ ਹੀ ਹੋਸਟਲ ਵੀ ਤਿਆਰ ਕੀਤੇ ਜਾਣਗੇ ਤਾਂ ਕਿ ਘਰਾਂ ਚ ਜਾਣ ਦੀ ਥਾਂ ਇਹ ਨੌਜਵਾਨ ਹੋਸਟਲਾਂ ਚ ਰਹਿ ਕੇ ਦਿਨ ਰਾਤ ਪੜ੍ਹਾਈ ਵੱਲ ਧਿਆਨ ਦੇਣ। ਪਰ ਜੇ ਤੁਸੀਂ ਦੇਖੋ ਕਿ ਜਿਵੇਂ ਮੈਡੀਕਲ ਕਾਲਜਾਂ ਦੀ ਕਹਾਣੀ ਹੈ, ਕਿ ਹੁਣ ਮੈਡੀਕਲ ਕਾਲਜ ਜਿਹੜਾ ਸੰਗਰੂਰ ਵਾਲਾ ਹੈ ਜਾਂ ਸ਼ਹੀਦ ਭਗਤ ਸਿੰਘ ਨਗਰ, ਕਿ ਇਹਨਾਂ ਨੂੰ PPP ਮੋਡ ਦੇ ਵਿੱਚ ਲਿਜਾਣ ਦੀ ਤਿਆਰੀ ਕਰ ਰਹੀ ਹੈ ਸਰਕਾਰ। ਮਤਲਬ ਕਿ ਉਹਦੇ ਚ ਪ੍ਰਾਈਵੇਟ ਪਲੇਅਰ ਲਿਆ ਰਹੀ ਆ, ਯਾਨੀ ਲੱਗੀ ਇੱਟ ਵੀ ਨਹੀਂ। ਤਾਂ ਪ੍ਰਾਈਵੇਟ ਪਲੇਅਰ ਨੂੰ ਕਿਹਾ ਜਾ ਰਿਹਾ ਕਿ 50-50 ਬੈੱਡ ਜਿਹੜੇ ਆ ਉਹ ਸ਼ੇਅਰ ਕਰ ਲਵਾਂਗੇ, ਮਤਲਬ ਕਿ ਪਬਲਿਕ ਤੇ ਪ੍ਰਾਈਵੇਟ ਪਾਰਟਨਰਸ਼ਿਪ ਹੋ ਜਾ। ਤੁਸੀਂ ਹਿਸਾਬ ਲਾ ਲਓ ਕਿ ਜਦੋਂ ਇਹ ਆਏ ਸਨ ਉਦੋਂ ਇਹਨਾਂ ਨੇ ਐਲਾਨ ਕੀਤਾ ਸੀਗਾ, ਤੇ ਬਜਟ ਦੇ ਵਿੱਚ ਹਰੇਕ ਸਾਲ ਇਹ ਮੈਡੀਕਲ ਕਾਲਜਾਂ ਵਾਸਤੇ ਆਪਣਾ ਪ੍ਰਬੰਧ ਕਰਕੇ ਰੱਖਦੇ ਨੇ। ਬਹਰਹਾਲ ਜਿਹੜਾ ਇਹ 8 ਕੋਚਿੰਗ ਸੈਂਟਰ ਬਣਾਏ ਜਾਣ ਵਾਲਾ ਇਹਨਾਂ ਨੇ ਸ਼ਗੁਫਾ ਹੀ ਕਹਿ ਸਕਦੇ ਆ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੋਗਾ ਤਾਂ ਉਹਦੇ ਵਿੱਚ ਮੈਨੂੰ ਯਾਦ ਸੀ, ਸ਼ਾਇਦ ਸੰਗਰੂਰ, ਪਟਿਆਲਾ, ਮੋਹਾਲੀ, ਲੁਧਿਆਣਾ ਇਹ ਵੀ ਸ਼ਹਿਰ ਸੀ। ਤਾਂ ਅੱਜ ਤੱਕ ਇਹਦੇ ਚ ਕੋਈ ਠੋਸ ਕਦਮ ਜਿਹੜਾ ਉਹ ਨਹੀਂ ਚੁੱਕਿਆ ਗਿਆ, ਜਦ ਕਿ UPSC ਦੀ ਜਿਹੜੀ ਮੁਫਤ ਚ ਕੋਚਿੰਗ ਆ ਇਹ ਆ ਕਿ ਪ੍ਰਵੀਨ ਜੀ ਲਗਭਗ 1.5 ਤੋਂ 2 ਲੱਖ ਰੁਪਈਆ ਤਿਆਰੀ ਚ ਲੱਗਦਾ ਇੱਕ ਆਮ ਬੱਚੇ ਦਾ ਜੀ। ਇਹ ਬਹੁਤ ਮਤਲਬ UPSC ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਧਨਾ ਹੈ, ਪ੍ਰੀਖਿਆ ਹੈ, ਇਹ ਬਹੁਤ ਜ਼ਿਆਦਾ ਤਪੱਸਿਆ ਹੈ। ਕਿ ਜਦੋਂ UPSC ਕੋਈ ਕਰੈਕ ਕਰ ਲੈਂਦਾ ਫਿਰ ਉਸ ਤੋਂ ਬਾਅਦ ਉਹਦੀ ਇੱਕ ਜ਼ਿੰਦਗੀ ਜਾਂ ਕਹਿ ਲਓ ਕਿ ਇੱਕ ਨਵੀਂ ਦੁਨੀਆ ਸ਼ੁਰੂ ਹੁੰਦੀ। ਇੱਥੇ ਲੱਖਾਂ ਨੌਜਵਾਨਾਂ ਦਾ ਸੁਪਨਾ ਹੁੰਦਾ ਕਿ ਮੈਂ IAS ਬਣਨਾ, ਤਾਂ ਉਹਨਾਂ ਨੂੰ UPSC ਦੇ ਥਰੂ ਹੀ ਜਾਣਾ ਪੈਂਦਾ ਹੈ ਜੀ। ਮਤਲਬ ਕਿ ਇਹਨਾਂ ਨੇ ਉਪਰਾਲਾ ਚੰਗਾ ਕੀਤਾ, ਨੋ ਡਾਊਟ। ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਡ੍ਰੀਮ ਮਾੜਾ ਸੀਗਾ ਜਾਂ ਇਹ ਕੋਈ ਉਪਰਾਲਾ ਮਾੜਾ ਸੀਗਾ, ਪਰ ਇਸ ਨੂੰ ਅੰਜਾਮ ਤੱਕ ਨਾ ਲਿਜਾ ਪਾਣਾ ਇਹ ਬੜਾ ਮੰਦਭਾਗਾ ਹੈ। ਪਰ ਮੁਕਾਬਲਤਨ ਇਸ ਦੇ ਜੇ ਤੁਸੀਂ ਦੇਖੋਗੇ ਜੋ ਕਮੇਟੀ ਹੈ SGPC ਹੈ, ਉਹਨਾਂ ਨੇ ਵੀ ਐਲਾਨ ਕੀਤਾ ਸੀ, ਬਿਲਕੁਲ ਬਰਾਬਰ ਜੇ ਐਲਾਨ ਹੋਏ ਸਨ
ਤੇ ਸ਼ਾਇਦ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਹੀਂ ਹੈ ਤਾਂ ਉਹਨਾਂ ਦੇ ਕੋਚਿੰਗ ਸੈਂਟਰ ਜਿਹੜੇ ਆ ਉਹ ਲਗਭਗ ਤਿਆਰ ਨੇ ਜਾਂ ਸ਼ੁਰੂ ਵੀ ਹੋ ਚੁੱਕੇ। ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਇਸ ਪਾਸੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ, ਜੋ ਇਹ ਨਹੀਂ ਦੇ ਸਕੇ। ਜੀ ਬਿਲਕੁਲ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਫਿਜੀ ਵਾਇਰਸ ਦੀ, ਇਹਦੇ ਕਰਕੇ ਹੁਣ ਕਿਸਾਨੀ ਦਾ ਸਾਹ ਸੁੱਤਿਆ ਪਿਆ ਜੀ। ਹਾਂਜੀ, ਦੇਖੋ ਇਹ ਜਿਹੜਾ ਫਿਜੀ ਵਾਇਰਸ ਆ, ਅੱਜ ਤੋਂ 2-4 ਹਫ਼ਤੇ ਪਹਿਲਾਂ ਦੀ ਚਰਚਾ ਹੋਣੀ ਸਟਾਰਟ ਹੋਈ। ਕੱਲ ਵੀ ਮੈਂ ਪੜ੍ਹ ਰਿਹਾ ਸੀਗਾ ਇੱਕ ਅਖਬਾਰ ਦੇ ਵਿੱਚ ਕਿ ਜਿੱਥੇ ਮਤਲਬ ਕਿ ਇੱਕ ਖੇਤ ਚੋਂ ਝੋਨਾ ਵਾਹਿਆ ਜਾ ਰਿਹਾ ਤੇ ਦੱਸਦੇ ਕਿ ਉਸ ਏਰੀਏ ਦੇ ਵਿੱਚ ਕਈ ਕਿਸਾਨ ਹੈ, ਯਾਨੀ ਪਟਿਆਲੇ ਏਰੀਏ ਦੇ ਵਿੱਚ, ਜਿਨ੍ਹਾਂ ਨੇ ਆਪਣਾ ਜਿਹੜਾ ਝੋਨਾ ਕਿਸੇ ਦਾ ਲਾਇਆ, ਕੋਈ 10 ਕੋਈ 15, ਉਹ ਵਾਹੁਣਾ ਸਟਾਰਟ ਕਰ ਦਿੱਤਾ ਹੈ। ਇਹ ਜਿਹੜਾ ਵਾਇਰਸ ਹੁੰਦਾ, ਮੇਰੇ ਕੋਲ ਇੱਕ ਦਿਨ ਨੌਜਵਾਨ ਆਇਆ ਸੀਗਾ ਜਿਹੜਾ ਕਿ ਖੇਤੀਬਾੜੀ ਇਤਿਆਦਕ ਪ੍ਰੋਗਰਾਮ ਆਪਦੇ ਕਰਦਾ ਚੈਨਲ ਤੇ, ਉਹ ਦੱਸ ਰਿਹਾ ਸੀਗਾ ਮੈਨੂੰ ਲਗਭਗ 10-12 ਦਿਨ ਪਹਿਲਾਂ ਮੈਨੂੰ ਮਿਲਿਆ ਸੀ ਕਿਤੇ, ਤੇ ਉਸਨੇ ਮੈਨੂੰ ਦੱਸਿਆ ਕਿ ਇਸ ਵਾਇਰਸ ਦਾ ਜਿਹੜਾ ਅਸਰ ਹੁੰਦਾ ਹੈ ਜੀ ਕਿ ਉਹ ਝੋਨੇ ਨੂੰ ਬਹੁਤ ਜ਼ਿਆਦਾ ਮੱਧਰਾ ਕਰ ਦਿੰਦਾ, ਝੋਨੇ ਦੀ ਗਰੋਥ ਰੁਕ ਜਾਂਦੀ ਹੈ। ਠੀਕ ਹੈ ਜੀ। ਤਾਂ ਇਹ ਕਾਰਨ ਆ ਕਿ ਹੁਣ ਤਾਂ ਤੁਹਾਨੂੰ ਪਤਾ ਹੀ ਆ ਕਿ ਇੱਕ ਆਪਸ਼ਨ ਹੈਗਾ ਲੇਟ ਫਿਟ ਕੇ ਬਾਸਮਤੀ ਲਾ ਲਓ ਜਾਂ ਏਦਾਂ ਓਦਾਂ ਕਰ ਲਓ, ਤਾਂ ਫਿਰ ਡਰ ਹੁੰਦਾ ਹੈ ਕਿ ਬਿਲਕੁਲ ਸਮੇਂ ਮਾਰ ਹੋ ਜਾਏਗੀ ਸਾਡੀ, ਵੀ ਨਾ ਇੱਧਰ ਦੇ ਰਹੇ ਤੇ ਨਾ ਉੱਧਰ ਦੇ ਰਹੇ, ਤਾਂ ਫਿਰ ਸਮਾਂ ਮਾਰ ਹੋਣ ਵਾਲੀ ਗੱਲ ਹੁੰਦੀ ਆ। ਪਰ ਦੂਜੇ ਪਾਸੇ ਜਿਹੜੇ ਖੇਤੀਬਾੜੀ ਅਧਿਕਾਰੀ ਆ, ਉਹ ਇਹ ਗੱਲ ਕਹਿੰਦੇ ਆ ਕਿ ਕੋਈ ਵੀ ਕਿਸਾਨ ਝੋਨਾ ਵਾਵੇ ਨਾ ਜੀ, ਸਗੋਂ ਝੋਨੇ ਨੂੰ ਪਾਣੀ ਦੇਣਾ ਇੱਕ ਵਾਰੀ ਬੰਦ ਕਰ ਦਿਓ, ਝੋਨੇ ਵਾਲਾ ਜਿਹੜਾ ਖੇਤ ਆ ਉਹ ਸੁਕਾ ਦਿਓ, ਫਿਰ ਪਾਣੀ ਲਾਇਆ ਜਾਵੇ। ਤੇ ਇਹ ਵਾਇਰਸ ਕਹਿੰਦੇ ਕਿ ਚਿੱਟੀ ਜਿਹੜੀ ਹੁੰਦੀ ਹੈ ਨਾ, ਪਿੱਠ ਵਾਲੇ ਟਿੰਡੇ ਕਾਰਨ ਫੈਲਦਾ ਹੈ। ਇਸ ਨੂੰ ਮਾਰਨ ਲਈ ਦਵਾਈ ਵੀ ਉਹਨਾਂ ਨੇ ਦੱਸੀ ਹੋਈ ਆ 2 ਪ੍ਰਕਾਰ ਦੀ, ਕਿ ਉਹ ਸਪਰੇਅ ਕਰ ਦਿਓ, ਠੀਕ ਹੋ ਜਾਏਗਾ। ਪਰ ਹੁਣ ਪਤਾ ਨਹੀਂ ਕਿੱਥੇ ਮਿਸਕਮਿਊਨੀਕੇਸ਼ਨ ਆ, ਕਿੱਥੇ ਕਹਿ ਲਓ ਕਿ ਡਰ ਹੈ, ਧੁੜਕੂ ਹੈ, ਜਾਂ ਕਿੱਥੇ ਨਾ ਭਰੋਸੇਯੋਗਤਾ ਹੈ ਕਿ ਕਿਸਾਨ ਹੁਣ ਜਿੱਥੇ ਜਿੱਥੇ ਵੀ ਇਹ ਫੈਲਿਆ ਵਾਇਰਸ, ਉੱਥੇ ਝੋਨਾ ਵਾਹੁਣਾ ਸਟਾਰਟ ਕਰ ਚੁੱਕੇ ਨੇ। ਪ੍ਰਵੀਨ ਜੀ, ਜਦੋਂ ਇਸ ਤਰ੍ਹਾਂ ਦੀ ਬਿਮਾਰੀ ਫੈਲਦੀ ਆ, ਆਪਾਂ ਨੂੰ ਵੀ ਪਤਾ ਹੈ ਕਿ ਉਹ ਫਿਰ ਗਾਂਹ ਤੁਰੀ ਜਾਂਦੀ ਆ। ਜੇ ਇਸ ਤਰ੍ਹਾਂ ਕਿਸਾਨ ਝੋਨਾ ਵਾਹੁਣਗੇ, ਬਿਮਾਰੀ ਵਧੀ ਜਾਊਗੀ ਤੇ ਇਹ ਸੰਕਟ ਆ ਜਾਏਗਾ। ਜਾਂ ਤਾਂ ਸਾਡੇ ਜਿਹੜੇ ਖੇਤੀਬਾੜੀ ਮਹਿਕਮੇ ਵਾਲੇ ਆ, ਜਾਂ ਮਿਨਿਸਟਰ ਸਾਹਿਬ ਆ, ਜਾਂ ਮੁੱਖ ਮੰਤਰੀ ਸਾਹਿਬ ਆ, ਉਹ ਇਹਦੇ ਤੇ ਇੱਕ ਚੰਗੀ ਮਤਲਬ ਕਿ ਮੁਹਿੰਮ ਵਿੱਢਣ ਤੇ ਲੋਕਾਂ ਨੂੰ ਜਾ ਕੇ ਜਾਗਰੂਕ ਕਰਨ ਕਿ ਜਿੱਥੇ ਜਿੱਥੇ ਵੀ ਇਹ ਬਿਮਾਰੀ ਆ ਗਈ, ਉੱਥੇ ਆ ਰეკਮੈਂਡਡ ਸਪਰੇਅ ਆ ਬਈ, ਤੁਸੀਂ ਇਹਨੂੰ ਇਸ ਤਰੀਕੇ ਨਾਲ ਕਰ ਸਕਦੇ ਹੋ ਆਪਣੀ ਮਿਹਨਤ ਨੂੰ। ਕਿਉਂਕਿ ਹੁਣ ਦੇਖੋ ਝੋਨਾ ਜੇ ਇੱਥੋਂ ਤੱਕ ਆਇਆ, ਅੱਜ ਦੇਖੀਏ ਤੇ ਲਗਭਗ ਅਗਸਤ ਦੇ 10 ਦਿਨ ਵੀ ਬੀਤ ਗਏ ਆ, ਕਿ ਅੱਧ ਚ ਝੋਨਾ ਜੇ ਆ ਗਿਆ ਲਗਭਗ, ਤਾਂ ਫਿਰ ਤੁਸੀਂ ਇਹਨੂੰ ਆਪਣੀ ਮਿਹਨਤ ਨੂੰ, ਆਪਣੀ ਇਨਵੈਸਟਮੈਂਟ ਨੂੰ ਬਰਬਾਦ ਨਾ ਕਰੋ ਵੀ ਇਹ ਠੀਕ ਹੋ ਜਾਏਗਾ ਜੀ। ਪਰ ਉਹ ਕੀ ਗਰੰਟੀ ਸ਼ੁਦਾ ਗੱਲ ਹੋਏਗੀ? ਇਹ ਵੀ ਨਿਰਭਰ ਕਰਦਾ ਹੈ ਨਾ ਇਸ ਚੀਜ਼ ਤੇ ਕਿ ਕਈ ਵਾਰ ਅਗਲਾ ਫਿਰ ਭਰੋਸਾ ਨਹੀਂ ਕਰਦਾ, ਉਹ ਕਹਿੰਦਾ ਕਿ ਸਰਕਾਰੀ ਯਾਰ ਜਿਹੜੇ ਭਰੋਸੇ ਆ, ਸਰਕਾਰੀ ਜਿਹੜੇ ਦਾਅਵੇ ਆ, ਉਹ ਤੇ ਵੈਸੇ ਹੀ ਹੁੰਦੇ ਆ। ਇਸ ਵਾਸਤੇ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਬਹੁਤ ਇਹਨਾਂ ਨੂੰ ਸ਼ਿੱਦਤ ਦੇ ਨਾਲ ਕਰਨ ਦੀ ਲੋੜ ਹੈ ਕਿ ਜੇ ਇਸ ਝੋਨੇ ਦੇ ਵਾਇਰਸ ਤੋਂ ਨਿਜਾਤ ਮਿਲ ਸਕਦੀ ਹੈ ਕਿਸੇ ਪ੍ਰਕਾਰ ਦੀ ਸਪਰੇਅ ਕਰਕੇ, ਤਾਂ ਫਿਰ ਇਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿਸਾਨ। ਜੀ ਬਿਲਕੁਲ, ਗੱਲ ਤਾਂ ਮਿੰਟੂ ਜੀ ਤੁਹਾਡੀ ਸਹੀ ਹੈ, ਪਰ ਹੁਣ ਉਹਨਾਂ ਤੋਂ ਉਮੀਦ ਕੀ ਰੱਖੀਏ ਜਿਹੜੇ ਖੁਦ ਕਿਸਾਨੀ ਨੂੰ, ਲੋਕਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਨ ਨੂੰ ਫਿਰਦੇ ਆ। ਉਹਨਾਂ ਤੋਂ ਕੀ ਉਮੀਦ ਹੋਰ ਲਾਵੇ ਬੰਦਾ। ਚਲੋ ਵਿਭਾਗ ਉਹ ਆਪਣੇ ਪੱਧਰ ਤੇ ਕਾਰਵਾਈ ਕਰ ਰਹੇ ਹੋਣਗੇ, ਭੱਜੇ ਨੱਸੇ ਫਿਰਦੇ ਹੋਣਗੇ, ਚੰਗੀ ਗੱਲ ਆ, ਪਰ ਫਿਰ ਵੀ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਕਾਰਵਾਈ ਕਰਨੀ ਚਾਹੀਦੀ। ਤੁਹਾਨੂੰ ਪਤਾ ਹੀ ਹੈ, ਨਰਮਾ ਬੈਲਟ ਨੂੰ ਅੱਜ ਚਿੱਟਾ ਤੇਲਾ ਜੀ, ਆ ਮਿਲੀ ਬੱਗ ਹੈ ਜੀ, ਆ ਫਲਾਨੀ ਆ, ਉਹ ਤਬਾਹ ਕਰਤੀ ਕਿਸਾਨੀ ਉਹਨਾਂ ਜ਼ਿਲ੍ਹਿਆਂ ਦੀ ਜਿੱਥੇ ਨਰਮਾ ਬੈਲਟ ਸੀਗੀ ਸਾਰੀ। ਅਗਲੀ ਗੱਲ ਕਰੀਏ ਸਰਕਾਰ ਦੇ ਵੱਡੇ ਸਰਵੇ ਦੀ, ਇਹਨਾਂ ਨੂੰ ਹੁਣ ਕਿਹੜੇ ਵੱਡੇ ਸਰਵੇ ਦੀ ਲੋੜ ਪੈ ਗਈ? ਕਹਿੰਦੇ ਬਹੁਤ ਵੱਡਾ ਸਰਵੇ ਕਰਵਾਉਣ ਜਾ ਰਹੇ ਆ ਜੀ। ਦੇਖੋ ਇਹ ਨਾ ਆਮ ਆਦਮੀ ਪਾਰਟੀ ਜਿਹੜੀ ਆ, ਉਹ ਬਿਲਕੁਲ RSS ਦੇ ਨਾਲ ਮਿਲਦੀ ਜੁਲਦੀ ਜਿਹੜੀ ਆ ਉਹ ਹਕੂਮਤ ਅਮਲੀ ਰੱਖਦੀ ਆ। ਰਣਨੀਤੀ ਇਹਨਾਂ ਦੀ ਲਗਭਗ ਵੈਸੀ ਹੁੰਦੀ ਆ ਜਿਵੇਂ RSS ਦੇ ਸਰਵੇ ਜਿਹੜੇ ਚੱਲਦੇ ਰਹਿੰਦੇ ਆ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਜਿੱਥੇ ਵੀ ਇਲੈਕਸ਼ਨ ਲੜਦੀ ਆ ਜੀ, ਉਹ ਤੋਂ ਕਈ ਮਹੀਨੇ ਪਹਿਲਾਂ ਸਰਵੇ ਸ਼ੁਰੂ ਕਰ ਦਿੰਦੀ ਆ। ਖਾਸ ਤੌਰ ਤੇ ਜਿੱਥੇ ਇਹਨਾਂ ਦੀ ਸਰਕਾਰ ਚੱਲਦੀ, ਸਰਕਾਰ ਤੇ 2 ਥਾਵਾਂ ਤੇ ਚੱਲੀ ਆ ਨਾ ਹੁਣ ਤੱਕ, ਦਿੱਲੀ ਅਤੇ ਪੰਜਾਬ। ਤਾਂ ਗੱਲ ਇਹ ਆ ਕਿ ਇਹ ਕੀ ਕਰਦੇ ਆ ਕਿ ਉੱਥੇ ਵੀ ਇਸ ਤਰ੍ਹਾਂ ਦੇ ਸਰਵੇ ਜਿਹੜੇ ਅਧਿਐਨ ਆ ਉਹ ਕਰਵਾਉਣੇ ਸਟਾਰਟ ਕਰ ਦਿੰਦੇ ਆ। ਮਤਲਬ ਖਾਸ ਤੌਰ ਤੇ ਜਿਵੇਂ ਆਪਾਂ ਇੱਕ ਮਿਸਾਲ ਦੇ ਤੌਰ ਤੇ ਲਈਏ
ਕਿ ਜਾ ਕੇ ਪਤਾ ਕੀਤਾ ਜਾਂਦਾ ਹੈ ਕਿ ਸਾਡੀਆਂ ਜਿਹੜੀਆਂ ਪਾਲਿਸੀਜ਼ ਚੱਲ ਰਹੀਆਂ ਨੇ, ਜੋ ਮਤਲਬ ਕਿ ਸਕੀਮਾਂ ਚੱਲ ਰਹੀਆਂ ਨੇ ਹੇਠਾਂ, ਕਿ ਉਹਦਾ ਰਿਸਪੌਂਸ ਕਿਸ ਤਰ੍ਹਾਂ ਦਾ ਹੈ। ਮਤਲਬ ਖਾਸ ਤੌਰ ਤੇ ਜਿਵੇਂ ਇੱਕ ਮਿਸਾਲ ਲੈ ਲਈਏ ਆਪਾਂ ਕਿ ਜੋ 600 ਯੂਨਿਟ ਦਿੱਤਾ ਕਿ ਉਹਦਾ ਕੀ ਆਊਟਪੁੱਟ ਆ, ਲੋਕਾਂ ਦੀ ਕੀ ਫੀਡਬੈਕ ਆ, ਜਾਂ ਜੋ ਫ੍ਰੀ ਬੱਸ ਸਫ਼ਰ ਆ ਉਹਨੂੰ ਕਿੰਨਾ ਕੁ ਲੋਕ ਲਾਈਕ ਕਰਦੇ ਆ, ਖਾਸ ਤੌਰ ਤੇ ਬੀਬੀਆਂ। ਸਮਝ ਗਏ ਨਾ ਤੁਸੀਂ, ਹਰੇਕ ਵਰਗ ਕਿ ਅਗਾਂਹ ਫਿਰ ਇਹਨਾਂ ਨੇ ਨੌਜਵਾਨਾਂ ਦਾ ਦੇਖਣਾ ਕਿ ਅਸੀਂ ਸਪੋਰਟਸ ਪਾਲਿਸੀ ਲੈ ਕੇ ਆਏ, ਜਾਂ ਗਰਾਊਂਡ ਬਣਾਉਣ ਦਾ ਐਲਾਨ ਕੀਤਾ, ਜਾਂ ਵਗੈਰਾ ਵਗੈਰਾ, ਜਾਂ ਰੁਜ਼ਗਾਰ ਦੇਣੇ ਅਸੀਂ ਸਟਾਰਟ ਕੀਤੇ ਆ, ਤਾਂ ਉਹਦੀ ਕੀ ਫੀਡਬੈਕ ਹੈ ਜੀ। ਯਾਨੀ ਇੱਕ ਮੈਂ ਤੁਹਾਨੂੰ ਮਿਸਾਲ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਅਧਿਐਨ, ਇਸ ਤਰ੍ਹਾਂ ਦੇ ਸਰਵੇ ਜਿਹੜੇ ਆ ਕਰਵਾਉਂਦੇ ਆ ਕਿ ਇਹਨਾਂ ਦੀ ਰਣਨੀਤੀ ਰਹਿੰਦੀ ਆ, ਤਾਂ ਕਿ ਸਮਾਂ ਰਹਿੰਦਿਆਂ ਜਿੱਥੇ ਕਿਤੇ ਕੁਝ ਠੀਕ ਕਰਨ ਦੀ ਜ਼ਰੂਰਤ ਹੈ, ਜਾਂ ਜਿੱਥੇ ਕਿਤੇ ਕੁਝ ਤਬਦੀਲੀ ਕਰਨ ਦੀ ਜ਼ਰੂਰਤ ਹੈ, ਉਹ ਸਮਾਂ ਰਹਿੰਦੇ ਜੀ। ਤਾਂ ਇਹਦੇ ਵਾਸਤੇ ਹੁਣ ਜਿੰਨਾ ਕੁ ਮੀਡੀਆ ਚੋਂ ਪੜ੍ਹ ਰਹੇ ਆ, ਜਿੰਨੀ ਕੁ ਜਾਣਕਾਰੀ ਹਾਸਲ ਕਰ ਰਹੇ ਆ, ਕਿ ਇਹ ਤੇ ਲਗਭਗ 1000 ਦੇ ਕਰੀਬ ਬੰਦਿਆਂ ਦੀ ਟੀਮ ਲਿਆ ਰਹੇ ਨੇ ਸਰਵੇ ਲਈ ਜੀ। ਕਿੰਨੀ ਪਤਾ ਨਹੀਂ ਹੁਣ 800 ਆ ਕਿ 900 ਆ, ਪਰ ਸਮਝਿਆ ਜਾਂਦਾ ਕਿ 1000 ਦੇ ਕਰੀਬ ਇਹ ਬੰਦੇ ਆਉਣਗੇ। ਇੱਕ ਕਾਲ ਸੈਂਟਰ ਵੀ ਤਿਆਰ ਕੀਤਾ ਜਾ ਰਿਹਾ, ਲੋਕਾਂ ਨੂੰ ਜਿੱਥੋਂ ਕਾਲਿੰਗ ਹੋਏਗੀ, ਮਤਲਬ ਕਿ ਲੋਕਾਂ ਦੇ ਨਾਲ ਵਾਇਆ ਟੈਲੀਫੋਨ ਇਹ ਸੰਪਰਕ ਸਾਧਣਗੇ, ਉਸ ਤੋਂ ਬਾਅਦ ਉਹਨਾਂ ਦੀ ਫੀਡਬੈਕ ਜਿਹੜੀ ਦਰਜ ਕਰਨਗੇ, ਉਸ ਤੋਂ ਬਾਅਦ ਅਧਿਐਨ ਦਾ ਸਿੱਟਾ ਨਿਕਲੇਗਾ ਨਾ। ਹੁਣ ਗੱਲ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਸਰਕਾਰ ਜੇ ਕਰ ਰਹੀ ਆ, ਇਹਦਾ ਮਤਲਬ ਇਹ ਆ ਕਿ ਇਲੈਕਸ਼ਨ ਤੇ ਲੜਨਾ ਕੱਲ ਨੂੰ ਆਮ ਆਦਮੀ ਪਾਰਟੀ ਨੇ, ਜਿੱਤਣਾ ਹਾਰਨਾ ਉਹ ਆਮ ਆਦਮੀ ਪਾਰਟੀ ਨੇ, ਪਰ ਜਿਹੜਾ ਇੰਨੇ ਵੱਡੇ ਤਾਮ ਝਾਮ ਨੂੰ, ਯਾਨੀ ਕਾਲ ਸੈਂਟਰ ਬਣਾਉਣਾ ਹੈ, ਤੁਸੀਂ 800 1000 ਬੰਦਾ ਜਿਹੜਾ ਉਹ ਫੀਲਡ ਦੇ ਵਿੱਚ ਉਤਾਰੋਗੇ, ਜਾਂ ਇਹ ਸਾਰੀਆਂ ਚੀਜ਼ਾਂ ਕਰੋਗੇ, ਉਹਦਾ ਪੈਸਾ ਕਿੱਥੋਂ ਆਏਗਾ? ਕਿ ਪਾਰਟੀ ਫੰਡ ਦੇਵੇਗੀ, ਸਹੀ ਹੈ, ਜਾਂ ਸਰਕਾਰ ਦੇਊਗੀ? ਇਹਦਾ ਮਤਲਬ ਕਿ ਸਰਕਾਰ ਹੀ ਦੇਊਗੀ, ਕਿਉਂਕਿ ਇਹਨਾਂ ਨੇ ਕਹਿਣਾ ਹੈ ਕਿ ਅਸੀਂ ਸਰਕਾਰੀ ਨੀਤੀਆਂ ਦਾ ਅਧਿਐਨ ਕਰਵਾ ਰਹੇ, ਸਰਵੇ ਕਰਵਾ ਰਹੇ। ਮਤਲਬ ਕਰਵਾ ਕੇ ਆਪਾਂ ਨੂੰ ਵੀ ਪਤਾ ਕਿ ਆਪਦੇ ਪਾਰਟੀ ਦੇ ਹਿੱਤਾਂ ਵਾਸਤੇ ਰਹੇ ਨੇ, ਕਿ ਸਾਡੀ ਪਾਰਟੀ ਨੇ ਜੋ ਫੈਸਲੇ ਲਏ ਨੇ ਉਹ ਕਿੰਨੇ ਕੁ ਲੋਕਾਂ ਨੂੰ ਜਚੇ ਆ, ਕਿੱਥੇ ਕੋਈ ਕਮੀ ਪੇਸ਼ੀ ਆ, ਕਿੱਥੇ ਕੋਈ ਸੁਧਾਰ ਦੀ ਜ਼ਰੂਰਤ ਹੈ, ਤਾਂ ਕਿ ਸਾਡੀ ਪਾਰਟੀ ਮੁੜ ਤੋਂ ਫੇਰ ਮਜ਼ਬੂਤੀ ਦੇ ਨਾਲ ਸੱਤਾ ਆ ਜਾਵੇ। ਸਹੀ। ਪਰ ਉਹ ਸਾਰਾ ਕੁਝ ਜਿਹੜਾ ਉਹ ਟੈਕਸ ਪੇਅਰਸ ਦੇ ਪੈਸੇ ਨਾਲ ਪੇ ਕਰਨਗੇ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਵਾਸਤੇ ਜਿਹੜਾ ਇਹ ਸਰਵੇ ਹੋਏਗਾ, ਜੇ ਆਪਾਂ ਦੇਖੀਏ ਦੋ ਤਰ੍ਹਾਂ ਦਾ ਸਰਵੇ ਹੋ ਸਕਦਾ ਹੈ, ਸ਼ਹਿਰੀ ਤੇ ਪੇਂਡੂ। ਪਿੰਡਾਂ ਦੇ ਵਿੱਚ ਫੀਡਬੈਕ ਇਹਨਾਂ ਨੂੰ ਵੱਖਰੀ ਕਿਸਮ ਦੀ ਮਿਲੇਗੀ, ਸ਼ਹਿਰਾਂ ਚੋਂ ਵੱਖਰੀ ਕਿਸਮ ਦੀ ਮਿਲਣ ਦੀ ਸੰਭਾਵਨਾ। ਸ਼ਹਿਰੀ ਲੋਕ ਵੀ, ਸ਼ਹਿਰੀ ਤਬਕਾ ਵੀ, ਉਦਯੋਗਪਤੀ ਤੋਂ ਲੈ ਕੇ ਇੱਕ ਆਮ ਸ਼ਹਿਰੀ ਹੈ ਜਿਹੜਾ, ਉਹ ਕੁਝ ਹੋਰ ਆਸ ਲਾਈ ਬੈਠਾ ਸੀ। ਇਸੇ ਤਰ੍ਹਾਂ ਪੇਂਡੂ ਕਿਸਾਨ ਜਾਂ ਨੌਨ ਫਾਰਮਰ ਉਹ ਵੀ ਹੋਰ ਆਸ ਲਾਈ ਬੈਠੇ ਸੀ। ਤਾਂ ਮੇਰੇ ਖਿਆਲ ਦੇ ਨਾਲ ਹਾਲੇ ਸਮਾਂ ਤੇ ਰਹਿੰਦਾ, ਪਰ ਬਹੁਤੀ ਫੀਡਬੈਕ ਜਿਹੜੀ ਇਹਨਾਂ ਦੀ ਆ ਉਹ ਪ੍ਰਤੀਕੂਲ ਵੀ ਮਿਲੂਗੀ ਕਿ ਬਾਈ ਅਸੀਂ ਇਹਨਾਂ ਤੋਂ ਬਹੁਤ ਆਸ ਲਾਈ ਸੀ। ਕਿ ਮੇਰੇ ਖਿਆਲ ਦੇ ਨਾਲ ਤੁਸੀਂ ਦੇਖਣਾ ਇਹਨਾਂ ਦੇ ਸਰਵੇ 'ਚ ਇਹੀ ਚੀਜ਼ਾਂ ਆਉਣਗੀਆਂ। ਇਹ ਸਰਵੇ ਗੁਪਤ ਰੱਖ ਲਏ ਜਾਂਦੇ, ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਕੁਝ ਉਲੀਕਣਗੇ, ਹੋ ਸਕਦਾ ਐਲਾਨ ਅਗਲੇ ਹੋਰ ਕੁਝ ਸਮੇਂ ਦੇ ਦੌਰਾਨ ਹੋ ਜਾਏ। ਜੀ ਬਿਲਕੁਲ ਮਿੰਟੂ ਜੀ, ਪੇਂਡੂ ਤੇ ਸ਼ਹਿਰੀ ਤਬਕਿਆਂ ਦਾ ਤਾਂ ਤੁਸੀਂ ਜ਼ਿਕਰ ਕੀਤਾ ਹੀ ਹੈ, ਵੱਖ-ਵੱਖ ਵਰਗਾਂ ਦਾ ਜ਼ਿਕਰ ਕੀਤਾ, ਵਪਾਰੀਆਂ ਦਾ ਤੇ ਕਿਸਾਨਾਂ ਦਾ। ਪਰ ਜਦੋਂ ਲੁਧਿਆਣਾ ਜ਼ਿਮਨੀ ਚੋਣ ਹੋਈ ਸੀ ਮਿੰਟੂ ਜੀ, ਉਦੋਂ ਘੱਟੋ ਘੱਟ 1 ਦਰਜਨ ਤੋਂ ਵੱਧ ਜਿਹੜੀਆਂ ਵੱਖ-ਵੱਖ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰ ਯੂਨੀਅਨ, ਹੋਰ ਜਿਹੜੀਆਂ ਯੂਨੀਅਨਾਂ ਵੱਖ-ਵੱਖ ਤਬਕਿਆਂ ਦੀਆਂ, ਉਹ ਵੀ ਉਹਨਾਂ ਨੇ ਵੀ ਸਰਕਾਰ ਦਾ ਖਾਸਾ ਵਿਰੋਧ ਕੀਤਾ ਸੀ। ਚਲੋ ਉਹਨਾਂ ਦੀਆਂ ਖਬਰਾਂ ਇੰਨੀਆਂ ਨਹੀਂ ਲੱਗ ਸਕੀਆਂ, ਕਿਉਂਕਿ ਮੀਡੀਆ ਦੇ ਬਹੁਤ ਵੱਡੇ ਹਿੱਸੇ ਉੱਤੇ ਇਸ ਟਾਈਮ ਸਰਕਾਰ ਦਾ ਕੰਟਰੋਲ ਹੈ। ਪਰ ਫਿਰ ਵੀ ਇਹਨਾਂ ਵਰਗਾਂ ਤੋਂ ਇਲਾਵਾ ਉਹ ਵੀ ਜਿਹੜੀਆਂ ਯੂਨੀਅਨਾਂ, ਜਥੇਬੰਦੀਆਂ, ਉਹਨਾਂ ਦੇ ਵੀ ਵਿਰੋਧ ਦਾ, ਉਹਨਾਂ ਦੇ ਸੰਘਰਸ਼ਾਂ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਸਰਕਾਰ ਨੂੰ ਕਰਨਾ ਪਊਗਾ। ਪੰਜਾਬ ਦੇ ਪਾਣੀਆਂ ਦੇ ਉੱਤੇ ਇੱਕ ਹੋਰ ਡਰਾਉਣੀ ਰਿਪੋਰਟ ਆਈ ਹੈ ਜੀ। ਜਿਹੜਾ ਇਹ ਪੰਜਾਬ ਦੇ ਪਾਣੀਆਂ ਦਾ ਕਿੱਸਾ ਹੈ, ਇਹਦੇ ਵਿੱਚ ਇੱਕ ਨਵੀਂ ਚੀਜ਼ ਹੋਰ ਜੁੜੀ ਆ ਕਿ ਪਿਛਲੇ ਦਿਨ ਹੀ ਇੱਕ ਸਦਨ ਦੇ ਵਿੱਚ, ਯਾਨੀ ਕਿ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਚੱਲ ਰਿਹਾ, ਉੱਥੇ ਇੱਕ ਰਿਪੋਰਟ ਰੱਖੀ ਗਈ ਸੀ। ਉਹ ਰਿਪੋਰਟ ਸੀ ਕੁਝ ਸ਼ਹਿਰਾਂ ਨੂੰ ਲੈ ਕੇ, ਜਿਵੇਂ ਮਤਲਬ ਕਿ ਇਹਨਾਂ ਨੇ ਕੈਟਾਗਰੀਆਂ ਵੰਡ ਦਿੱਤੀਆਂ। 6 ਕੈਟਾਗਰੀਆਂ ਹੁੰਦੀਆਂ ਕਿ ਕਿੱਥੇ ਪਾਣੀ 0 ਤੋਂ 2 ਮੀਟਰ ਆ, ਕਿੱਥੇ 2 ਤੋਂ 5 ਆ, ਕਿੱਥੇ 5 ਤੋਂ 10 ਆ, ਕਿੱਥੇ 10 ਤੋਂ 20, ਤੇ ਕਿੱਥੇ 20 ਤੋਂ 40, ਤੇ ਕਿੱਥੇ 40 ਮੀਟਰ ਤੋਂ ਅਬਾਵ ਆ, ਮਤਲਬ ਕਿ ਗਹਿਰਾਈ 'ਚ। ਸੋ ਗੱਲ ਇਹ ਆ ਕਿ ਪਹਿਲੀਆਂ 2 ਕੈਟਾਗਰੀਆਂ ਜਿਹੜੀਆਂ 0 ਤੋਂ
ਜੇ ਆਪਾਂ 5 ਤੱਕ ਦੇਖੀਏ ਤਾਂ ਉਹਦੇ ਵਿੱਚ ਪੰਜਾਬ ਦਾ ਕੋਈ ਸ਼ਹਿਰ ਆਇਆ ਹੀ ਨਹੀਂ। ਹੂੰ, ਆਮ ਤੌਰ ਤੇ ਘੱਟ ਗਹਿਰਾਈ ਵਾਲਾ ਜਿਹੜਾ ਪੈਮਾਨਾ ਹੁੰਦਾ 5 ਮੀਟਰ, ਇਹਨੂੰ ਤੈਅ ਕੀਤਾ ਜਾਂਦਾ ਹੈ। ਹੂੰ, ਤੇ ਜਿਹੜਾ ਗਹਿਰਾ ਪਾਣੀ ਹੁੰਦਾ, ਜਿੱਥੇ ਕਿਹਾ ਜਾਂਦਾ ਕਿ ਡੂੰਘਾ ਪਾਣੀ ਆ ਜਿਸ ਸ਼ਹਿਰ ਦੇ ਵਿੱਚ, ਉਹ 20 ਮੀਟਰ ਤੋਂ ਥੱਲੇ ਮੰਨਿਆ ਜਾਂਦਾ ਹੈ। ਤਾਂ ਜੀ, ਜੇ ਆਪਾਂ ਵੇਖੀਏ ਵੀ ਪੰਜਾਬ ਦੇ ਕੁਝ ਸ਼ਹਿਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਸ਼ਾਇਦ ਜਲੰਧਰ ਸ਼ਾਮਲ ਕੀਤਾ, ਲੁਧਿਆਣਾ ਸ਼ਾਮਲ ਕੀਤਾ, ਹੂੰ, ਪਟਿਆਲਾ ਸ਼ਾਮਲ ਕੀਤਾ, ਤੇ ਮਤਲਬ ਕਿ ਇਹ ਇੱਕ ਰਾਜਸਥਾਨ ਦੇ ਨਾਲ ਲੱਗਦਾ ਪੰਜਾਬ ਐਸਾ ਸੂਬਾ ਬਣ ਗਿਆ ਜੀ, ਜਿਹਦੇ ਇਹ ਜਿਹੜੇ ਵੱਡੇ ਸ਼ਹਿਰ ਸੀਗੇ, ਉਹਨਾਂ ਦਾ ਜਿਹੜਾ ਪਾਣੀ ਦਾ ਪੱਧਰ ਆ, ਉਹ ਜਿਵੇਂ ਮੈਂ ਕਿਹਾ ਕਿ ਕੈਟਾਗਰਾਈਜ਼ ਜਿਵੇਂ ਕੀਤਾ ਇਹਨਾਂ ਨੇ, ਇਹ ਜਿਹੜੀ ਜਲ ਸ਼ਕਤੀ ਮੰਤਰਾਲੇ ਦੀ ਰਿਪੋਰਟ ਹੈ ਉਹਦੇ ਚ ਖੁਲਾਸਾ ਹੋਇਆ ਹੂੰ, ਕਿ ਕਈ ਥਾਈਂ ਇਹ ਜਿਹੜੇ ਖੂਹ ਹੁੰਦੇ ਆ ਪਾਣੀ ਵਾਲੇ, ਯਾਨੀ ਡੂੰਘਾਈ ਜਿੱਥੋਂ ਲਈ ਜਾਂਦੀ ਆ, ਕਿ 40 ਮੀਟਰ ਤੱਕ ਵੀ ਪਾਣੀ ਹੈ ਸ਼ਹਿਰਾਂ ਚ। ਔਰ ਮੈਂ ਇਹੀ ਗੱਲ ਕਹਿ ਰਿਹਾ ਸੀਗਾ ਵਾਰ-ਵਾਰ ਕਿ ਕੱਲਾ ਖੇਤੀ ਨਹੀਂ, ਇਹ ਤੇ ਸਾਫ਼ ਆ, ਅਸੀਂ ਜਿੰਨਾ ਮਰਜ਼ੀ ਡਿਫੈਂਡ ਕਰੀ ਜਾਈਏ ਕਿ ਝੋਨਾ ਬਹੁਤ ਨੁਕਸਾਨ ਕਰਦਾ ਪਾਣੀ ਦਾ। ਹੂੰ, ਸਾਡੇ ਕੋਲ ਆਪਣੇ ਘੜੇ ਘੜਾਏ ਤਰਕ ਹੁੰਦੇ ਆ, ਸਾਡੇ ਕੋਲ ਹਰ ਇੱਕ ਕੋਲ ਆਪੋ ਆਪਣੇ ਵੈਪਨ ਹੁੰਦੇ ਆ ਦੂਜੇ ਨੂੰ ਨਿਸ਼ਾਨਾ ਬਣਾਉਣ ਵਾਸਤੇ। ਪਰ ਇਸ ਦੇ ਨਾਲ ਹੀ ਜਿਹੜਾ ਸ਼ਹਿਰੀਕਰਨ ਵੱਧਦਾ ਹੈ, ਸ਼ਹਿਰੀਕਰਨ ਦਾ ਵੀ ਬਹੁਤ ਜ਼ਿਆਦਾ ਖਪਤ ਦਾ ਅੰਕੜਾ ਵੱਧਦਾ ਜਾਂਦਾ ਹੈ ਹਰੇਕ ਸਾਲ। ਮਤਲਬ ਕਿ ਜੇ ਤੁਸੀਂ ਹੁਣ ਇੱਕ ਲੈਂਡ ਪੂਲਿੰਗ ਦੀ ਤੁਸੀਂ ਵਾਰ-ਵਾਰ ਗੱਲ ਕਰ ਰਹੇ ਸੀ ਕਿ ਜ਼ਮੀਨਾਂ ਖੋਣ ਕਰ ਰਹੇ, ਏਦਾਂ ਓਦਾਂ ਕਰ ਰਹੇ ਆ, ਉਹ ਤੇ ਚਲੋ ਹਾਲੇ ਜਦੋਂ ਹੋਏਗਾ ਸੋ ਦੇਖੀ ਜਾਏਗੀ। ਪਰ ਜਿੰਨੀਆਂ ਕਲੋਨੀਆਂ ਬਣ ਰਹੀਆਂ ਨੇ, ਜਿਹੜੀਆਂ ਬਣ ਚੁੱਕੀਆਂ ਨੇ, ਇੱਕ ਸ਼ਹਿਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਲੋਨੀ ਡਿਵੈਲਪ ਹੋ ਜਾਂਦੀ ਆ ਤਾਂ ਉਹਦੇ ਵਿੱਚ ਮੰਨ ਲਓ ਕੋਈ 500 ਫਲੈਟ ਹੈ, 500 ਫਲੈਟ ਦੀ ਜਿਹੜੀ ਪਾਣੀ ਦੀ ਖਪਤ ਅਚਾਨਕ ਦੇਖ ਲਓ ਕਿ ਕਿੰਨੀ ਵੱਧ ਜਾਏਗੀ। ਸਹੀ, ਉਹ ਸ਼ਾਇਦ ਕਈ ਪਿੰਡਾਂ ਦੀ ਪਾਣੀ ਦੀ ਖਪਤ ਦੇ ਨਾਲੋਂ ਵੀ ਜ਼ਿਆਦਾ ਹੋਏਗੀ, ਘਰੇਲੂ ਖਪਤ ਦੇ ਨਾਲੋਂ ਵੱਧ ਜਾਏਗੀ। ਇਸ ਕਰਕੇ ਸ਼ਹਿਰੀਕਰਨ ਵੀ ਇੱਕ ਬਹੁਤ ਵੱਡੀ ਸਮੱਸਿਆ ਬਣ ਰਹੀ ਹੈ। ਤੇ ਜੇ ਮੰਨ ਲਓ ਕੱਲ ਨੂੰ ਸ਼ਹਿਰਾਂ 'ਚ ਪਾਣੀ, ਖੇਤ ਤੇ ਛੱਡੋ, ਉਹਦਾ ਪਤਾ ਨਹੀਂ ਫਿਊਚਰ ਕਿੱਦਾਂ ਦਾ ਹੋਏਗਾ ਹਲੇ 5-10 ਸਾਲਾਂ ਨੂੰ, ਉਹ ਵੀ ਪਤਾ ਲੱਗ ਜੇ। ਪਰ ਮੰਨ ਲਓ ਕੱਲ ਨੂੰ ਕੋਈ 2-4 ਸਾਲਾਂ ਨੂੰ ਜੇ ਕਿਸੇ ਸ਼ਹਿਰ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਪਹੁੰਚ ਤੋਂ ਦੂਰ ਹੋ ਜਾਂਦਾ ਤਾਂ ਉਸ ਸ਼ਹਿਰ ਦਾ ਕੀ ਭਵਿੱਖ ਹੋਏਗਾ, ਜੀ ਸੋਚਣ ਵਾਲੀ ਗੱਲ ਹੈ। ਜੀ ਬਿਲਕੁਲ। ਤੇ ਪੰਜਾਬ ਦੇ ਮਹੱਤਵਪੂਰਨ ਜਿਹੜੇ ਵਿਦਿਅਕ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਉਹ ਅਧਿਆਪਕਾਂ ਨੂੰ ਤਰਸੇ ਪਏ ਨੇ ਜੀ। ਇਹ ਦੇਖੋ, ਇਹ ਹੈ ਤੇ ਪੰਜਾਬ ਦੇ ਵਿੱਚ ਨਹੀਂ, ਇਹਨਾਂ ਨੂੰ ਕੇਵੀ ਬੋਲਦੇ ਆ, ਕੇਂਦਰੀ ਵਿਦਿਆਲਿਆ ਬੋਲ ਦਿੰਦੇ ਆ, ਜਾਂ ਆਪਣੇ ਹੋਰ ਵੀ ਜਿਵੇਂ ਜਵਾਹਰ ਨਵੋਦਿਆ ਵਿਦਿਆਲਿਆ ਹੁੰਦਾ ਹੈ ਉਹ ਚੱਲਦਾ ਹੈ। ਜੀ ਜੀ, ਤਾਂ ਇਹ ਕੇਂਦਰ ਚਲਾਉਂਦਾ ਹੈ ਤੇ ਬੜੇ ਇਹਨਾਂ ਦੇ ਪੜ੍ਹੇ ਲਿਖੇ ਬੱਚੇ ਜਿਹੜੇ ਆ ਕਾਮਯਾਬ ਵੀ ਹੋਏ ਆ। ਪਹਿਲ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤੇ ਇਹਨਾਂ ਦੇ ਵਿੱਚ ਐਡਮਿਸ਼ਨ ਇੱਕ ਸੁਪਨਾ ਹੁੰਦੀ ਸੀ। ਜਿਵੇਂ ਹੁਣ ਤੇ ਬਹੁਤ ਕੁਛ ਆ, ਮੈਰੀਟੋਰੀਅਸ ਸਕੂਲ ਆ ਗਿਆ, ਬਥੇਰਾ ਕੁਛ ਆ ਗਿਆ, ਤੇ ਸਿੱਖਿਆ ਕ੍ਰਾਂਤੀ ਆ ਗਈ। ਪਰ ਉਸ ਵੇਲੇ ਇੱਥੇ ਬੱਚੇ ਦਾ ਚਲੇ ਜਾਣਾ, ਟੈਸਟ ਪਾਸ ਕਰਕੇ ਬਹੁਤ ਕਾਮਯਾਬ ਸਮਝਿਆ ਜਾਂਦਾ ਸੀ ਉਸਨੂੰ। ਖੈਰ, ਕਿ ਪੰਜਾਬ ਦੀ ਜਿਹੜੀ ਸੂਰਤ ਹਾਲ ਆ ਉਹ ਇਸ ਤਰ੍ਹਾਂ ਦੀ ਆ ਕਿ ਜੇ ਆਪਾਂ ਕੇਵੀ ਦੀ ਗੱਲ ਕਰੀਏ, ਕੇਂਦਰੀ ਵਿਦਿਆਲਿਆਂ ਦੀ ਗੱਲ ਕਰੀਏ, ਤੇ ਇੱਥੇ ਪੰਜਾਬ ਦੇ ਵਿੱਚ 155 ਕੇਂਦਰੀ ਵਿਦਿਆਲਿਆਂ ਦੇ ਤੇ 103 ਨਵੋਦਿਆ ਵਿਦਿਆਲਿਆਂ ਦੇ ਜਿਹੜੇ ਆ ਨਾ ਉਹ ਸ਼ਾਰਟ ਨੇ, ਤੁਸੀਂ ਹਿਸਾਬ ਨਾਲ। ਇਹ ਬਹੁਤ ਵੱਡੀ ਗੱਲ ਹੈ ਜੀ, ਇਹ ਬਹੁਤ ਵੱਡੀ ਗੱਲ ਆ। ਨਹੀਂ, 155 ਸਿੱਖਿਅਕ ਤੇ 103 ਗੈਰ ਸਿੱਖਿਅਕ ਜਿਹੜੇ ਆ ਉਹ ਕੇਵੀ ਚ ਖਾਲੀ ਨੇ, ਤੇ 86 ਸਿੱਖਿਅਕ ਤੇ 57 ਜਿਹੜੇ ਗੈਰ ਸਿੱਖਿਆ ਕੰਮਾਂ ਨਾਲ ਜੁੜੇ ਆ, ਉਹ ਉਹਨਾਂ ਦੇ ਅਹੁਦੇ ਖਾਲੀ ਨੇ। ਬਹੁਤ ਵੱਡੀ ਗਿਣਤੀ ਹੈ, ਤੁਸੀਂ ਹਿਸਾਬ ਲਾ ਲਓ ਕਿ ਆਪਣਾ ਸਿੱਖਿਆ ਦਾ ਢਾਂਚਾ ਇਸ ਤਰ੍ਹਾਂ ਦਾ ਹੈ ਕਿ ਪੰਜਾਬ ਸਰਕਾਰ ਦੇ ਲਿਹਾਜ਼ ਨਾਲ ਦੇਖੀਏ ਤੇ ਪੰਜਾਬ ਦੇ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਦਰਜ ਕੀਤੀ ਜਾਂਦੀ ਹੈ ਕਈ ਥਾਈਂ। ਤੇ ਜੇ ਆਪਾਂ ਕੇਂਦਰੀ ਜਿਹੜੇ ਸਿੱਖਿਆ, ਜਿਵੇਂ ਨਾ ਇੱਕ ਸਕੀਮ ਚੱਲਦੀ ਹੁੰਦੀ ਸਰਵ ਸਮਗਰ ਸਿੱਖਿਆ ਅਭਿਆਨ ਹੈ, ਸ਼ਾਇਦ ਅੱਗੇ ਸਰਵ ਸਿੱਖਿਆ ਅਭਿਆਨ ਹੁੰਦਾ ਸੀਗਾ, ਉਹ ਜਿਹੜੀ ਸਮਗਰ ਸਿੱਖਿਆ ਅਭਿਆਨ ਦੇ ਤਹਿਤ ਇਸ ਤਰ੍ਹਾਂ ਦੀ ਇਹ ਸਾਰੀ ਮੁਹਿੰਮ ਚੱਲ ਰਹੀ ਆ ਇੰਡੀਆ 'ਚ, ਤਾਂ ਤੁਸੀਂ ਉਹਦਾ ਹਾਲ ਵੀ ਦੇਖ ਲਓ। ਹਾਲਾਂਕਿ ਸਾਡੇ ਮੁਕਾਬਲੇ ਮੈਂ ਡਾਟਾ ਕੱਢ ਕੇ ਦੇਖਿਆ, ਹਰਿਆਣੇ ਤੇ ਹਿਮਾਚਲ ਦੀ ਸਥਿਤੀ ਬਿਹਤਰ ਹੈ ਇਹਨਾਂ ਸੰਸਥਾਵਾਂ। ਜੀ ਬਿਲਕੁਲ। ਸੋ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਖਾਸ ਖਬਰਾਂ ਦੀ ਉੱਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜੇ ਸਨ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।